ਦਿੱਲੀ ਸਰਕਾਰ ਵੱਲੋਂ ਪਹਿਲਾਂ 2 ਦਿਨ ਲਈ ਕਰਫਿਊ ਅਤੇ 6 ਦਿਨਾਂ ਲਈ ਲੋਕਡਾਊਨ ਲਾਉਣ ਦੇ ਐਲਾਨ ਨਾਲ ਹੀ ਦਿੱਲੀ ਦੇ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਆਪਣੇ ਜੱਦੀ ਇਲਾਕਿਆਂ ਨੂੰ ਜਾਣ ਵਾਲਿਆਂ ਦੀ ਭੀੜ ਅਚਾਨਕ ਵੱਧ ਗਈ। ਹਾਲਾਂਕਿ ਬੀਤੇ ਹਫ਼ਤੇ ਤੋਂ ਹੀ ਦਿੱਲੀ ਵਿੱਚ ਹੋਰ ਸੂਬਿਆਂ ਨੂੰ ਜਾਣ ਵਾਲਿਆਂ ਦੀ ਤਾਦਾਦ ਆਮ ਦਿਨਾਂ ਨਾਲੋਂ ਵੱਧ ਗਈ ਹੈ ਤੇ ਇਹ ਹੋਰ ਵੀ ਜ਼ਿਆਦਾ ਹੋ ਗਈ। ਦਿੱਲੀ ਦੇ ਆਨੰਦ ਵਿਹਾਰ ਸਰਾਏ ਕਾਲੇ ਖਾਂ ਤੋਂ ਮਹਾਰਾਣਾ ਪ੍ਰਤਾਪ ਅੰਤਰਰਾਜੀ ਬੱਸ ਟਰਮੀਨਲ ਤੇ ਹੋਰ ਰਾਜਾਂ ਨੂੰ ਜਾਣ ਲਈ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਗਈਆਂ। ਨਵੀਂ ਦਿੱਲੀ, ਪੁਰਾਣੀ ਦਿੱਲੀ, ਸਰਾਏ ਰੋਹਿਲਾ ਤੇ ਆਨੰਦ ਵਿਹਾਰ ਦੇ ਰੇਲਵੇ ਸਟੇਸ਼ਨਾਂ ਉੱਪਰ ਮਜ਼ਦੂਰ ਆਮ ਦਿਨਾਂ ਨਾਲੋਂ ਵੱਧ ਨਜ਼ਰ ਆਏ। ਬੀਤੇ ਸਾਲ ਮਾਰਚ ਦੇ ਅਖੀਰ ਤੇ ਅਪ੍ਰੈਲ ਦੇ ਸ਼ੁਰੂ ਚ ਲੋਕਡਾਊਨ ਮਗਰੋਂ ਦਿੱਲੀ ਦੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਹਜ਼ਾਰਾਂ ਮਜ਼ਦੂਰਾਂ ਤੇ ਪ੍ਰਵਾਸੀਆਂ ਦੀਆਂ ਕਤਾਰਾਂ ਲੱਗੀਆਂ ਸਨ। ਉਹਨਾਂ ਨੂੰ ਫਿਕਰ ਹੈ ਕਿ ਲੋਕਡਾਊਨ ਲੰਬਾ ਹੋ ਗਿਆ ਤਾਂ ਪਿਛਲੇ ਸਾਲ ਵਾਂਗ ਹਾਲਾਤ ਬਣ ਸਕਦੇ ਆ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸ਼ਹਿਰ ਨਾ ਛੱਡੋ। ਇਹ 6 ਦਿਨਾਂ ਦੀ ਛੋਟੀ ਜਿਹੀ ਤਾਲਾਬੰਦੀ ਹੈ ਤੇ ਇਹ ਦਿਨ ਤੁਹਾਡੇ ਸਫ਼ਰ ਵਿੱਚ ਹੀ ਖਰਾਬ ਹੋ ਜਾਣਗੇ। ਇੱਥੇ ਹੀ ਰਹੋ, ਦਿੱਲੀ ਸਰਕਾਰ ਤੁਹਾਡਾ ਖਿਆਲ ਰੱਖੇਗੀ। ਕੇਜਰੀਵਾਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਇੱਥੇ ਹਾਂ, ਮੇਰੇ ਤੇ ਭਰੋਸਾ ਕਰੋ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਲੋਕਡਾਊਨ ਦੇ ਖਿਲਾਫ ਨੇ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤਾਲਾਬੰਦੀ ਕਰੋਨਾ ਖਤਮ ਨਹੀਂ ਕਰੇਗੀ ਪਰ ਇਸ ਨੂੰ ਫੈਲਣ ਤੋਂ ਰੋਕ ਦੇਵੇਗੀ।